ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਾਰੇ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਹੈ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਅੱਜ 28 ਜੁਲਾਈ 2025 13 ਸਾਵਨ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਰਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਔਰ ਆਸ ਕਰਾਂਗੇ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਜਿਸ ਤਰ੍ਹਾਂ ਕਿ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਐਟਲ ਵਾਸ਼ਿੰਗਟਨ ਸਟੇਟ ਤੋਂ ਸਰਦਾਰ ਸਤਪਾਲ ਸਿੰਘ ਪੁਰੇਵਾਲ ਜਰਾਂ ਵੱਲੋਂ। ਸੋ ਇਹਨਾਂ ਨੇ ਇਹ ਸਾਡੇ ਰੈਗੂਲਰ ਵਿਊਅਰ ਨੇ ਔਰ ਪੱਕੇ ਸਪੋਰਟਰ ਨੇ ਔਰ ਜਿਸ ਤਰ੍ਹਾਂ ਕਿ ਪੰਥਕ ਸਫਾਂ ਦੇ ਵਿੱਚ ਉਹ ਸਾਨੂੰ ਕੋਈ ਨਾ ਕੋਈ ਜਿਹੜੀਆਂ ਵੀਡੀਓ ਜੋ ਵੀ ਚੱਲ ਰਿਹਾ ਹੁੰਦਾ ਹੈ ਐਕਟੀਵਿਟੀਜ਼ ਹੁੰਦੀਆਂ ਨੇ ਉਹਦੀਆਂ ਵੀਡੀਓ ਬਣਾ ਕੇ ਵੀ ਉਹ ਜਿਹੜੇ ਆਪਣੇ ਫੇਸਬੁੱਕ ਰਾਹੀਂ ਸੋਸ਼ਲ ਮੀਡੀਆ ਤੇ ਉਹ ਪੋਸਟ ਕਰਦੇ ਰਹਿੰਦੇ ਨੇ ਔਰ ਖਾਲਸਾ ਦੀ ਪ੍ਰਾਪਤੀ ਦੀ ਜਿਹੜੀ ਅਰਦਾਸ ਵੀ ਕਰਦੇ ਨੇ ਔਰ ਕਾਮਨਾ ਵੀ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਤਪਾਲ ਸਿੰਘ ਪੁਰੇਵਾਲ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਬੜੀ ਹੀ ਦੁਖੀ ਹਿਰਦੇ ਨਾਲ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਪੰਥਕ ਸਫਾ ਵਿੱਚ ਵੱਡੀ ਸੇਵਾ ਨਿਭਾਉਣ ਵਾਲੇ ਸਾਡੇ ਵੀਰ ਬਲਜਿੰਦਰ ਸਿੰਘ ਜੀ ਦੀ ਸਿੰਘਣੀ ਬੀਬੀ ਗੁਰਜੀਤ ਕੌਰ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਔਰ ਬੀਬੀ ਗੁਰਜੀਤ ਕੌਰ ਇੱਕ ਬੜੀ ਚੜ੍ਹਦੀ ਕਲਾ ਵਾਲੇ ਜਿਹੜੇ ਸਿੰਘਣੀ ਸਨ ਅਤੇ ਕਈ ਵਰਿਆਂ ਤੋਂ ਉਹਨਾਂ ਨੇ ਗੁਰਦੁਆਰਾ ਰਿਚਮੰਡ ਹਿੱਲ ਵਿਖੇ ਬੱਚਿਆਂ ਨੂੰ ਗੁਰਮਤ ਕਲਾਸਾਂ ਰਾਹੀਂ ਸਿੱਖੀ ਨਾਲ ਜੋੜਨ ਦੀ ਭਰਪੂਰ ਸੇਵਾ ਨਿਭਾਈ ਹੈ। ਸੋ ਅੱਜ ਦਾ ਸਮੁੱਚਾ ਪ੍ਰੋਗਰਾਮ ਅਸੀਂ ਉਹਦਾ ਦੀ ਯਾਦ ਨੂੰ ਸਮਰਪਿਤ ਕਰਾਂਗੇ ਔਰ ਜਿਸ ਤਰ੍ਹਾਂ ਕਿ ਇਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਲਿਖਤੀ ਤੋਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਵਾਰ-ਵਾਰ ਇਹ ਪੁੱਛਿਆ ਜਾਂਦਾ ਹੈ ਕਿ ਖਾਲਿਸਤਾਨ ਦਾ ਰਾਜਸੀ ਮਾਡਲ ਕੀ ਹੋਵੇਗਾ ਅਤੇ ਬਾਕੀ ਮੁਲਕਾਂ ਨਾਲੋਂ ਕਿਵੇਂ ਵੱਖਰਾ ਹੋਵੇਗਾ। ਸੋ ਸਿਡਨੀ ਆਸਟ੍ਰੇਲੀਆ ਤੋਂ ਸਾਡੇ ਵੀਰ ਜਤਿੰਦਰ ਸਿੰਘ ਹੋਰਾਂ ਨੇ ਇੱਕ ਲਿਖਤ ਭੇਜੀ ਹੈ ਔਰ ਜਿਸ ਦਾ ਅਨੁਮਾਨ ਹੈ ਕਿ ਇੱਕ ਮਨੁੱਖਤਾਵਾਦੀ ਮੁਲਕ ਖਾਲਿਸਤਾਨ ਜਿਨ੍ਹਾਂ ਸਿਧਾਂਤਾਂ ਦੀ ਘਾੜਤ ਵਿੱਚ 239 ਵਰੇ 10 ਗੁਰੂ ਸਾਹਿਬਾਨ ਨੇ ਸਾਨੂੰ ਟ੍ਰੇਨਿੰਗ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਸਤਪਾਲ ਸਿੰਘ ਪੁਰੇਵਾਲ ਸਿਐਟਲ ਵਾਸ਼ਿੰਗਟਨ ਸਟੇਟ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਬੜੇ ਸੁਲਝੇ ਹੋਏ ਵੀਰ ਨੇ ਮੀਡੀਆ ਨਾਲ ਲੰਬੇ ਵਕਤ ਤੋਂ ਜੁੜੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਦੇ ਠੀਕ ਉਚਾਰਨ ਸੰਬੰਧੀ ਜਿਹੜੀ ਉਹਨਾਂ ਦੀ ਸੇਵਾ ਔਰ ਜਿਵੇਂ ਉਹਨਾਂ ਨੇ ਕੰਪਿਊਟਰ ਦੇ ਉੱਤੇ ਜੋ ਕੁਝ ਉਹਨਾਂ ਨੇ ਦਿੱਤਾ ਕੌਮ ਨੂੰ ਉਹ ਆਪਣੇ ਆਪ ਦੇ ਵਿੱਚ ਵੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਪਰਿਵਾਰਕ ਹਾਲਾਤਾਂ ਨੇ ਉਹਨਾਂ ਨੂੰ ਜ਼ਿਆਦਾ ਬਿਜ਼ੀ ਕਰ ਦਿੱਤਾ ਹੈ। ਵੱਡੀ ਟ੍ਰੈਜਡੀ ਉਹਨਾਂ ਦੇ ਪਰਿਵਾਰ 'ਚ ਵਾਪਰੀ। ਉਹਨਾਂ ਦਾ ਜਵਾਨ ਬੇਟਾ ਜਿਹੜਾ ਉਹ ਇੱਕ ਹਾਦਸੇ ਦੀ ਨਜ਼ਰ ਹੋਏ ਔਰ ਲੇਕਿਨ ਇਹਦੇ ਬਾਵਜੂਦ ਉਹਨਾਂ ਦੀ ਪੰਥ ਪ੍ਰਤੀ ਖਾਲਿਸਤਾਨ ਪ੍ਰਤੀ ਕਮਿਟਮੈਂਟ ਟੀਵੀ 84 ਨਾਲ ਉਹਨਾਂ ਦਾ ਇੱਕ ਵਿਸ਼ੇਸ਼ ਲਗਾਵ ਹੈ ਔਰ ਉਹ ਟੀਵੀ 84 ਨੂੰ ਚੜ੍ਹਦੀ ਕਲਾ 'ਚ ਦੇਖਣਾ ਚਾਹੁੰਦੇ ਨੇ। ਬੇਸ਼ੱਕ ਬੜਾ ਸ਼ਾਰਟ ਨੋਟਿਸ ਸੀ ਜਦੋਂ ਅਸੀਂ ਵਾਇਆ ਸਿਐਟਲ ਸਰੀ ਗਏ ਪਰ ਉਹਨਾਂ ਨੇ ਬਾਕੀ ਸਾਥੀਆਂ ਦੇ ਨਾਲ ਮਿਲ ਕੇ ਟੀਵੀ 84 ਦੇ ਲਈ ਕੰਟਰੀਬਿਊਟ ਕੀਤਾ। ਰੈਗੂਲਰ ਸਾਡੇ ਕੰਟਰੀਬਿਊਟਰ ਨੇ ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ
ਜਿਸ ਖਬਰ ਦੀ ਸਾਂਝ ਪਾਈ ਹੈ, ਕਿਉਂਕਿ ਜਿਹੜੇ ਵੀ ਵੀਰ ਬਲਜਿੰਦਰ ਸਿੰਘ ਹੋਰਾਂ ਨੂੰ ਜਾਣਦੇ ਨੇ, ਲੰਬਾ ਵਕਤ ਉਹਨਾਂ ਨੇ ਪੰਜਾਬ ਦੀ ਧਰਤੀ ਤੇ ਖਾੜਕੂ ਸੰਘਰਸ਼ ਦੇ ਵਿੱਚ ਸੇਵਾ ਕੀਤੀ। ਅਮਰੀਕਾ 'ਚ ਆਇਆ ਵੀ ਕਿਉਂਕਿ ਇਹ ਇੱਕ ਜਿਹੜਾ ਇਸ਼ਕ ਹੁੰਦਾ ਹੈ, ਜਿੱਥੇ ਤੁਹਾਡਾ ਮਨ ਲੱਗਾ ਹੈ ਔਰ ਤੁਹਾਨੂੰ ਇਹ ਪਤਾ ਹੈ ਵੀ ਕੌਮੀ ਤੌਰ ਦੇ ਉੱਤੇ ਕੌਮੀ ਘਰ ਖਾਲਿਸਤਾਨ ਤੋਂ ਬਿਨਾਂ ਹੋਰ ਕੋਈ ਵੀ ਜਿਹੜਾ ਸਾਡੇ ਮਸਲਿਆਂ ਦਾ ਹੱਲ ਨਹੀਂ ਹੈ। ਇੱਥੇ ਵੀ ਉਹਨਾਂ ਨੇ ਜਿਹੜਾ ਹੈ ਉਹ ਅੱਡ-ਅੱਡ ਜਥੇਬੰਦਕ ਪਲੇਟਫਾਰਮ ਤੋਂ ਸੇਵਾ ਨਿਭਾਈ। ਰਾਵੀ ਪਾਰ ਵੀ ਉਹਨਾਂ ਦੀਆਂ ਸਾਂਝਾਂ ਸਨ ਔਰ ਭਾਰਤੀ ਸਰਕਾਰ ਜਾਂ ਉਹਨਾਂ ਦਾ ਜਿਹੜਾ ਨੈਟਵਰਕ ਹੈ, ਉਹਨਾਂ ਨੇ ਆਪਣਾ ਕੰਮ ਕਰਨਾ ਹੁੰਦਾ ਹੈ। ਔਰ ਈਵਨ ਨਿਊਯਾਰਕ 'ਚ ਹੁੰਦਿਆਂ ਵੀ ਲਗਭਗ 4 ਸਾਲ ਦੇ ਕਰੀਬ ਉਹਨਾਂ ਨੂੰ ਜੇਲ੍ਹ ਕੱਟਣੀ ਪਈ, ਕਿਉਂਕਿ ਜਿਹੜਾ ਹੈ ਉਹ ਜਿਸ ਕਿਸਮ ਦਾ ਇੱਥੋਂ ਦਾ ਸਿਸਟਮ ਵੀ ਹੈ ਉਹ ਕੇਵ ਇਨ ਕਰਦਾ ਹੈ ਉੱਥੋਂ ਦੇ ਸਿਸਟਮ ਦੇ ਸਾਹਮਣੇ ਭਾਰਤ ਦੇ। ਲੇਕਿਨ ਇਸ ਸਾਰੇ ਪੀਰੀਅਡ 'ਚ ਮੈਂ ਬਹੁਤ ਵਾਰੇ ਦੇਖਦਾ ਵੀ ਹਾਂ, ਕਹਿੰਦਾ ਵੀ ਹਾਂ ਕਿ ਗ੍ਰਸਤੀ ਪਰਿਵਾਰਾਂ ਦੇ ਵਿੱਚ ਜੇ ਸਿੰਘਣੀਆਂ ਦਾ ਸਾਥ ਨਾ ਹੋਏ, ਬੰਦੇ ਦਾ ਜਿੰਨਾ ਮਰਜ਼ੀ ਜਨੂਨ ਹੋਏ, ਜਿੰਨਾ ਮਰਜ਼ੀ ਕਰਨਾ ਚਾਹੇ, ਉਹ ਡਿੱਗ ਪੈਂਦਾ ਹੈ ਜਾਂ ਉਹ ਕੁਝ ਕਰ ਨਹੀਂ ਪਾਉਂਦਾ ਹੈ। ਸੋ ਭੈਣ ਜੀ ਗੁਰਜੀਤ ਕੌਰ ਜਿਹੜੇ ਕੱਲ ਸਵੇਰੇ ਆਲਮੋਸਟ 8:03 ਤੇ ਉਹਨਾਂ ਨੇ ਆਪਣਾ ਅਖੀਰਲਾ ਸਾਹ ਲਿਆ, ਉਹ ਬਹੁਤ ਵੱਡੀ ਪ੍ਰੇਰਨਾ ਸਨ। ਉਹਨਾਂ ਦਾ ਭਾਈ ਬਲਜਿੰਦਰ ਸਿੰਘ ਦਾ ਆਨੰਦ ਕਾਰਜ ਇੱਥੇ ਹੀ ਹੋਇਆ ਔਰ 30 ਸਾਲ ਨਾ ਉਹ ਪਿੱਛੇ ਜਾਣਾ, ਉਹਨਾਂ ਨੇ ਤਾਂ ਬਾਗੀਆਂ ਨੇ ਕੀ ਜਾਣਾ, ਨਾ ਹੀ ਭੈਣ ਜੀ ਜਾ ਸਕੇ। ਔਰ ਉਹਨਾਂ ਦੀ ਇੱਕੋ ਇੱਕ ਬੇਟੀ ਜਪਨੀਤ ਕੌਰ, ਉਹ ਵੀ ਅੱਜ ਜਦੋਂ ਅਸੀਂ ਉਹਨਾਂ ਦੇ ਘਰ ਵੀ ਅਫਸੋਸ ਲਈ ਗਏ ਸੀ, ਵਾਸ਼ਿੰਗਟਨ DC ਤੋਂ ਭਾਈ ਨਰਿੰਦਰ ਸਿੰਘ, ਭਾਈ ਸੰਤੋਖ ਸਿੰਘ, ਭਾਈ ਜੱਸਾ ਸਿੰਘ ਵੀ ਆਏ ਹੋਏ ਸੀ। ਤੇ ਗੱਲ ਉਹਨਾਂ ਦੇ ਵੱਡੇ ਭਰਾ ਤਾਂ ਭਾਈ ਬਲਜਿੰਦਰ ਸਿੰਘ ਹੋਰਾਂ ਦੇ, ਜਿਨ੍ਹਾਂ ਨੂੰ ਪਿਆਰ ਨਾਲ ਪਿੰਦਾ ਕਹਿੰਦੇ ਨੇ, ਉਹ ਦੱਸ ਰਹੇ ਸੀ ਕਿ ਵੀ 4 ਸਾਲ ਜਦੋਂ ਇੱਥੇ ਜੇਲ੍ਹ 'ਚ ਸਨ ਬਲਜਿੰਦਰ ਸਿੰਘ ਹੋਰੀ ਔਰ ਹਾਈ ਸਕੂਲ 'ਚ ਸੀ ਜਪਨੀਤ, ਕਦੇ ਕੋਈ ਗਿਲਾ ਨਹੀਂ, ਸ਼ਿਕਵਾ ਨਹੀਂ ਔਰ 99.9% ਨੰਬਰ ਉਹਨਾਂ ਨੇ ਲਏ। ਮੇਅਰ ਵੱਲੋਂ ਸਪੈਸ਼ਲ ਜਿਹੜਾ ਸੱਦਾ ਦਿੱਤਾ ਗਿਆ ਲੰਚ ਦੇ ਲਈ ਔਰ ਦੂਸਰਾ। ਪਰ ਮੈਂ ਬਹੁਤ ਵਾਰ ਦੇਖਦਾ ਕਿ ਜਿਸ ਐਮੋਸ਼ਨਲ ਦਬਾਅ 'ਚੋਂ ਪਰਿਵਾਰ ਗੁਜ਼ਰਦੇ ਨੇ ਜਦੋਂ ਇਸ ਕਿਸਮ ਦਾ ਚੈਲੰਜ ਹੁੰਦਾ, ਔਰ ਭੈਣ ਜੀ ਗੁਰਜੀਤ ਕੌਰ ਜਿੰਨਾ ਕੁ ਮੈਂ ਸਮਝ ਸਕਦਾ, ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਜਿਹੜਾ ਸਿੰਘਣੀਆਂ ਦਾ ਰੋਲ ਹੁੰਦਾ ਪੰਥਕ ਪਰਿਵਾਰਾਂ ਦੇ ਵਿੱਚ, ਉਸ ਦਾ ਹੀ ਬਹੁਤ ਵੱਡਾ ਰੋਲ ਹੁੰਦਾ ਕਿ ਬੰਦੇ ਖੜੇ ਰਹਿੰਦੇ ਨੇ। ਹਰ ਪ੍ਰੋਟੈਸਟ ਦੇ ਵਿੱਚ ਉਹਨਾਂ ਨੇ ਹੋਣਾ ਔਰ ਜਦੋਂ ਦੀ ਉਹਨਾਂ ਦੇ ਵਿਛੋੜੇ ਦੀ ਖਬਰ ਆਈ, ਜਿਵੇਂ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰਿਆਂ ਨੇ ਟ੍ਰਿਬਿਊਟ ਦਿੱਤੀ ਹੈ, ਲਗਭਗ 25-30 ਸਾਲ ਹੀ ਜਿੰਨੀ ਦੇਰ ਉਹ ਇੱਥੇ ਸੀ ਗੁਰਦੁਆਰਾ ਰਿਚਮੰਡ ਹਿੱਲ, ਉਹਨਾਂ ਨੇ ਜਿਹੜਾ ਗੁਰਮਤ ਵਿਦਿਆ, ਪੰਜਾਬੀ ਔਰ ਹਰ ਪੱਖ ਤੋਂ ਜਿਹੜਾ ਉਹ ਸੇਵਾ ਨਿਭਾਈ। ਔਰ ਜਿੰਨੀ ਦੇਰ, ਕਿਉਂਕਿ ਉਹਨਾਂ ਨੂੰ ਕੈਂਸਰ ਡਾਇਗਨੋਜ਼ ਹੋਇਆ ਸੀ ਕੁਝ ਵਰੇ ਪਹਿਲਾਂ, ਔਰ ਮੈਂ ਜਦੋਂ ਉਹਨਾਂ ਨੂੰ ਦੇਖਣ ਵੀ ਹਸਪੀਟਲ ਜਾਂਦਾ ਰਿਹਾ ਤੇ ਮੈਂ ਕਿਹਾ ਕਿ ਵੀ ਭੈਣ ਜੀ ਤੁਸੀਂ ਵਾਰੀਅਰ ਹੋ, ਤੁਸੀਂ ਯੋਧਾ ਹੋ, ਤੁਸੀਂ ਜ਼ਿੰਦਗੀ ਦੀ ਲੜਾਈ 'ਚ ਵੀ ਇੱਕ ਵਾਰੀਅਰ ਵਾਂਗ ਲੜੇ ਹੋ, ਬਿਮਾਰੀ ਨਾਲ ਵੀ ਐਵੇਂ ਹੀ ਲੜ ਰਹੇ। ਔਰ ਜਦੋਂ ਵੀ ਫਤਿਹ ਬੁਲਾ ਕੇ ਹੋਣਾ ਤੇ ਉਹਨਾਂ ਨੇ ਅੰਗੂਠਾ ਖੜਾ ਕਰਕੇ ਜਦੋਂ ਆਵਾਜ਼ ਘੱਟ ਵੀ ਗਈ, ਉਹਨਾਂ ਕਹਿਣਾ ਚੜ੍ਹਦੀ ਕਲਾ ਹੈ, ਬਿਲਕੁਲ ਕੋਈ ਡੋਲਣ ਦੀ ਲਾਈਨ ਨਹੀਂ। ਔਰ ਉਹਨਾਂ ਦੇ ਇੱਧਰ ਕੈਂਪ ਵੀ ਚੱਲ ਰਿਹਾ ਸੀ ਰਿਚਮੰਡ ਹਿੱਲ ਨਾਲ ਦੀ ਨਾਲ, ਉਹਨਾਂ ਬੱਚਿਆਂ ਨੇ ਵੀ ਰੋਜ਼ਾਨਾ ਉਹਨਾਂ ਕਹਿਣਾ ਵੀ ਅਸੀਂ ਤਾਂ ਤੁਹਾਡੀ ਉਡੀਕ ਕਰਦੇ ਹਾਂ ਕਿ ਤੁਸੀਂ ਕਦੋਂ ਆਓਗੇ। ਸੋ ਅਸੀਂ ਸਮਝਦੇ ਹਾਂ ਕਿ ਇਹ ਠੀਕ ਹੈ ਕਿ ਬਹੁਤ ਵਾਰ ਜਿਹੜੇ ਸਾਡੇ ਵਰਗੇ ਲੋਕ ਮਾਈਕ ਤੇ ਖਲੋ ਕੇ ਤਕਰੀਰਾਂ ਕਰਨ ਵਾਲੇ ਨੇ, ਜ਼ਿਆਦਾ ਪਛਾਣ ਦੇ ਵਿੱਚ ਉਹ ਆਉਂਦੇ ਨੇ, ਲੇਕਿਨ ਇਹ ਜਿਹੜੇ ਸਾਇਲੈਂਟ ਵਾਰੀਅਰ ਨੇ ਜਿਨ੍ਹਾਂ ਨੇ ਘਰਾਂ ਨੂੰ ਉਹਨਾਂ ਹਾਲਾਤਾਂ 'ਚ ਵੀ ਜਿਨ੍ਹਾਂ 'ਚ ਸਿੰਘ ਜਿਹੜੇ ਨੇ ਉਹ ਮੁਸ਼ਕਲਾਂ ਦਾ ਸਾਹਮਣਾ ਕਰਦੇ, ਸੰਘਰਸ਼ ਦੇ ਵਿੱਚ ਜੂਝ ਰਹੇ ਹੁੰਦੇ ਸੀ, ਜਾਂ ਇੱਥੇ ਵੀ ਜਿਸ ਕਿਸਮ ਦੇ ਮਾਹੌਲ 'ਚ। ਔਰ ਬਲਜਿੰਦਰ ਸਿੰਘ ਹੋਰੀ ਕੱਲ੍ਹ ਹੀ ਕਹਿ ਰਹੇ ਸੀ, ਕਹਿੰਦੇ ਮੈਨੂੰ ਹੁਣ ਲੱਗਦਾ ਵੀ ਜ਼ਿੰਦਗੀ ਕਿਵੇਂ ਦੀ ਹੋਏਗੀ, ਕਿਉਂਕਿ ਉਹਨਾਂ ਨੇ ਮੈਨੂੰ ਕਹਿਣਾ ਵੀ ਤੁਸੀਂ ਬਾਹਰ ਦਾ ਫਿਕਰ ਕਰੋ, ਪੰਥਕ ਜੋ ਤੁਸੀਂ ਕਰਦੇ ਹੋ, ਘਰ ਦਾ ਫਿਕਰ ਨਾ ਕਰੋ। ਕਹਿੰਦੇ ਵੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਦੇ ਵੀ ਕਿੱਥੇ ਕੀ ਪਿਆ ਹੋਇਆ ਜਾਂ ਕਿਵੇਂ ਘਰ ਚੱਲਦਾ ਹੈ। ਸੋ ਉਹਨਾਂ ਨੇ ਜਿੱਥੇ ਘਰੇਲੂ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਕਾਮਯਾਬੀ ਦੇ ਨਾਲ ਜਿਹੜਾ ਉਹ ਆਪਣਾ ਰੋਲ ਨਿਭਾਇਆ, ਉੱਥੇ ਪੰਥਕ ਜ਼ਿੰਦਗੀ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਰੋਲ ਹੈ ਬਹੁਤ ਵੱਡਾ ਰੋਲ ਹੈ। ਔਰ ਆਉਣ ਵਾਲੇ ਦਿਨਾਂ 'ਚ ਡੀਟੇਲ ਅਸੀਂ ਕਿ ਕਿਹੜੇ ਕ੍ਰੈਮੇਟੋਰੀਅਮ 'ਚ ਜਿਹੜਾ ਉਹਨਾਂ ਦਾ ਸੰਸਕਾਰ ਹੋਏਗਾ, ਪਰ ਇਹ ਰਫਲੀ ਤੈਅ ਹੋਇਆ ਕਿ ਸੈਚਰਡੇ ਆਉਣ ਵਾਲੇ ਉਹਨਾਂ ਦਾ ਅੰਤਮ ਸੰਸਕਾਰ ਹੋਏਗਾ। ਲੇਕਿਨ ਪੁਰਾਤਨ ਮਰਿਆਦਾ ਨੂੰ ਔਰ ਜਿਹੜੀ ਸਿੱਖ ਰਹਿਤ ਮਰਿਆਦਾ ਦਾ ਹਿੱਸਾ ਵੀ ਹੈ, ਜਿਹਦੇ ਥੱਲੇ ਹੁੰਦਾ ਇਹ ਹੈ
ਕਿ ਦੁਸਹਿਰਾ ਹੁੰਦਾ ਸੀ, 10ਵੇਂ ਦਿਨ ਤੁਸੀਂ ਕੀਰਤਨ ਔਰ ਅੰਤਮ ਅਰਦਾਸ ਕਰਦੇ ਹੋ। ਸੋ ਅੱਜ ਸਵੇਰੇ ਕੱਲ ਉਹਨਾਂ ਨੇ ਸਰੀਰ ਛੱਡਿਆ। ਅੱਜ ਗੁਰਦੁਆਰਾ ਰਿਚਮੰਡ ਹਿੱਲ ਅਖੰਡ ਪਾਠ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਕਰ ਦਿੱਤੇ ਗਏ ਨੇ, ਜਿਨ੍ਹਾਂ ਦਾ ਭੋਗ ਟਿਊਜ਼ਡੇ ਨੈਕਸਟ ਆਫਟਰ 10 ਡੇਜ਼ ਹੋਏਗਾ ਔਰ ਉਹਨਾਂ ਦੀ ਯਾਦ ਦੇ ਵਿੱਚ ਕੀਰਤਨ ਔਰ ਅੰਤਮ ਅਰਦਾਸ ਹੋਏਗੀ। ਸੋ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ, ਬੇਸ਼ੱਕ ਬੜੀ ਇੱਕ ਪਾਕ ਰੂਹ ਨੇਕ ਰੂਹ ਸਨ, ਲੇਕਿਨ ਅਸੀਂ ਸਾਰੇ ਜੀਵਨ ਦੇ ਵਿੱਚ ਵਿਚਰਦੇ ਹਾਂ, ਗੁਨਾਹਗਾਰ ਹੈ, ਗਲਤੀਆਂ ਕਰਨ ਵਾਲੇ ਹੈ, ਗਲਤੀਆਂ ਦੇ ਪੁਤਲੇ ਹੈ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਜਾਂ ਰੱਬ ਜਾਂ ਗੁਰੂ ਉਹੀ ਭੁੱਲ ਨਹੀਂ ਕਰਦੇ। ਤੇ ਗੁਰੂ ਚਰਨਾਂ 'ਚ ਅਸੀਂ ਅਰਦਾਸ ਕਰਦੇ ਹਾਂ ਕਿ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜਿਉ ਹੋਵੇ ਸਾਹਿਬ ਸੋ ਮੇਲ। ਸਤਿਗੁਰੂ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਔਰ ਇਹ ਸਪਿਰਿਟ ਜਿਹੜੀ ਪੰਥਕ ਚੜ੍ਹਦੀ ਕਲਾ ਦੀ ਹੈ ਇਹ ਆਲ ਪ੍ਰਵੇਡਿੰਗ ਹੋਏ ਸਾਡੇ ਘਰਾਂ 'ਚ। ਅੱਜ ਜਿਸ ਕਿਸਮ ਦੇ ਅਸੀਂ ਕਮਜ਼ੋਰੀਆਂ ਦਾ ਸ਼ਿਕਾਰ, ਸਿੱਖੀ ਤੋਂ ਦੂਰ, ਢਹਿੰਦੀ ਖਲਾ ਦੀਆਂ ਗੱਲਾਂ ਔਰ ਬਹੁਤ ਸਾਰਾ ਦੇਖ ਦਿਖਾਵਾ, ਜਿਹੜਾ ਸ਼ੋਈ ਕਿਸਮ ਦੀ ਜ਼ਿੰਦਗੀ ਹੈ, ਇਸ ਤੋਂ ਨਿਕਲ ਕੇ ਅਸੀਂ ਸਿੱਖੀ ਪਰੰਪਰਾਵਾਂ, ਸਿੱਖੀ ਵੈਲਿਊਜ਼, ਜਿਹੜੀਆਂ ਠੋਸ ਸਿੱਖੀ ਦੀਆਂ ਕਦਰਾਂ ਕੀਮਤਾਂ ਨੇ, ਉਹਨਾਂ ਦੇ ਨਾਲ ਜੁੜੀਏ। ਔਰ ਜਿਵੇਂ ਹੈ ਕਿ ਅੱਜ ਦਾ ਪ੍ਰੋਗਰਾਮ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਦੇਖੋ, ਖਾਲਿਸਤਾਨ ਰੈਫਰੈਂਡਮ 17 ਅਗਸਤ ਨੂੰ ਵਾਸ਼ਿੰਗਟਨ DC ਦੇ ਵਿੱਚ ਵੋਟਾਂ ਪੈਣੀਆਂ ਨੇ। ਸਾਈਟ ਅਜੇ ਡਿਕਲੇਅਰ ਨਹੀਂ ਹੋਇਆ ਔਰ ਇਸ ਨੂੰ ਲੈ ਕੇ ਜਿੱਥੇ ਜਥੇਬੰਦੀ ਆਪਣੇ ਤੌਰ ਦੇ ਉੱਤੇ ਸਿੱਖਸ ਫਾਰ ਜਸਟਿਸ ਪ੍ਰੋਗਰਾਮ ਉਲੀਕਦੀ ਹੈ, ਇਸ ਦੇ ਨਾਲ ਜਿਹੜੀਆਂ ਗੁਰਦੁਆਰਾ ਕਮੇਟੀਆਂ, ਕਿਉਂਕਿ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਇਸ ਵੇਲੇ ਹੱਬ ਹੈ ਐਕਟੀਵਿਟੀ ਦੀ, ਔਰ ਸਾਡੇ ਵੀਰ ਸਰ ਬਲਵਿੰਦਰ ਸਿੰਘ ਚੱਠਾ, ਸਰ ਨਰਿੰਦਰ ਸਿੰਘ, ਸਰ ਦਵਿੰਦਰ ਸਿੰਘ ਦਿਓਲ, ਸਰ ਜੱਸਾ ਸਿੰਘ, ਔਰ ਇਹ ਸਾਰੇ ਵੀਰ ਲੋਕਲ ਜਿਹੜੇ ਨੇ ਔਰ ਲੰਬਾ ਵਕਤ ਆਲਮੋਸਟ 40 ਸਾਲ ਤੋਂ ਹੀ ਪੰਥਕ ਸਫਾਂ ਦੇ ਵਿੱਚ ਵਿਚਰਦੇ ਆ ਔਰ ਵਾਸ਼ਿੰਗਟਨ DC ਦੇ ਵਿੱਚ ਖਾਲਿਸਤਾਨ ਦਾ ਝੰਡਾ ਬੁਲੰਦ ਕਰਨ ਵਾਲੇ ਸਾਡੇ ਵੀਰ ਨੇ। ਸੋ ਇਹਨਾਂ ਸਾਰਿਆਂ ਨੇ, ਔਰ ਜ਼ਾਹਰ ਹੈ ਕਿ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਭਾਈ ਹਿੰਮਤ ਸਿੰਘ, ਜਿਹੜੇ ਸੱਚਮੁੱਚ ਇਹਨਾਂ ਨੂੰ ਮੈਂ ਕਹਿੰਦਾ ਵੀ ਤੁਸੀਂ ਆਪਣੇ ਨਾਂ ਨਾਲ ਇਨਸਾਫ ਕਰਦੇ ਹੋ, ਹਿੰਮਤ ਦਿਖਾਉਂਦੇ ਹੋ। ਸੋ ਇੱਕ ਐਫਰਟ ਗੁਰਦੁਆਰਾ ਕਮੇਟੀਆਂ, ਲੋਕਲ ਸਿੱਖ ਸੰਗਤਾਂ, ਜਥੇਬੰਦੀਆਂ ਵੱਲੋਂ ਸੀ ਕਿ ਇੱਕ ਮੋਮੈਂਟਮ ਬਿਲਡ ਕਰਨ ਦੇ ਲਈ ਕਾਰ ਰੈਲੀ ਕੀਤੀ ਜਾਏ। ਸੋ ਬੀਤੇ ਸੈਚਰਡੇ ਜਿਹੜਾ ਇੱਕ ਕਾਰ ਰੈਲੀ ਰੱਖੀ ਹੋਈ ਸੀ, ਜਿਸ ਨੂੰ ਭਰਪੂਰ ਹੁੰਗਾਰਾ ਮਿਲਿਆ। TV 84 ਦੀ ਟੀਮ ਨੇ ਕਵਰ ਵੀ ਕੀਤਾ ਔਰ ਜਦੋਂ ਮੈਂ ਗੱਲਬਾਤ ਕਰ ਰਿਹਾ ਤੁਸੀਂ ਬੈਕਗਰਾਊਂਡ ਦੇ ਵਿੱਚ ਜਿਹੜਾ ਉਹ ਦੇਖ ਸਕਦੇ ਹੋ। ਔਰ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਸ਼ਨ ਜਿਹੜੀ ਹੈ ਉਹ ਕਾਰਾਂ ਦੇ ਨਾਲ ਹੋਈ। ਹਾਲਾਂਕਿ ਇਸ ਵੇਲੇ ਕਈ ਸਮਾਗਮ ਸਾਈਮਲਟੇਨੀਅਸਲੀ ਕਈ ਥਾਂ ਚੱਲ ਰਹੇ ਹੁੰਦੇ ਨੇ ਔਰ ਇਹ ਆਪਣੇ ਆਪ ਦੇ ਵਿੱਚ, ਔਰ ਕਾਰ ਰੈਲੀ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਤੋਂ ਸ਼ੁਰੂ ਹੋ ਕੇ ਇੰਡੀਅਨ ਐਮਬੈਸੀ ਵਾਸ਼ਿੰਗਟਨ DC ਦੇ ਬਾਹਰ ਬਰੀਫ ਪੜਾਅ ਸੀ, ਉਸ ਦੇ ਵਿੱਚ ਉਹਨੂੰ ਐਡਰੈਸ ਵੀ ਕੀਤਾ। ਉਹਦੇ 'ਚ ਐਡਰੈਸ ਕਰਨ ਵਾਲਿਆਂ 'ਚ ਪਵਨਦੀਪ ਸਿੰਘ ਜਿਹੜੇ ਸੈਕਟਰੀ ਵੀ ਨੇ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਮੁੱਖ ਆਗੂਆਂ 'ਚੋਂ ਵੀ ਨੇ, ਸਰ ਬਲਵਿੰਦਰ ਸਿੰਘ ਚੱਠਾ, ਭਾਈ ਹਿੰਮਤ ਸਿੰਘ ਇਤਿਹਾਦਕ, ਉਹਨਾਂ ਨੇ ਐਡਰੈਸ ਕੀਤਾ ਔਰ ਵੱਡੀ ਲੰਬੀ ਕਤਾਰ ਜਿਹੜੀ ਹੈ ਉਹ ਬਣੀ ਰਹੀ। ਬਹੁਤ ਸਾਰਿਆਂ ਨੇ ਜਿਹੜਾ ਹੈ ਉਹ ਸ਼ਮੂਲੀਅਤ ਕੀਤੀ। ਇੱਕ ਕਾਮਯਾਬ ਰੈਲੀ ਸੀ ਔਰ ਇਸ ਦੇ ਨਾਲ ਇੱਕ ਮਾਹੌਲ ਉਤਸ਼ਾਹ ਵਾਲਾ ਵੀ ਬਣਿਆ ਔਰ ਸਤਿਗੁਰੂ ਰਹਿਮਤ ਕਰਨ। ਅਸੀਂ ਸਮਝਦੇ ਹਾਂ ਕਿ ਹਰ ਇੱਕ ਆਪੋ ਆਪਣਾ ਰੋਲ ਅਦਾ ਕਰਦਾ ਹੈ। ਇਸ ਵੇਲੇ ਇਹ ਜਿਹੜੀ ਭਾਵਨਾ ਜਿਹੜੇ ਸਾਡੇ ਕੁਝ ਵੀਰਾਂ 'ਚ ਜਾਂ ਕੁਝ ਜਥੇਬੰਦੀਆਂ 'ਚ ਬੜੀ ਨਿਹਤ ਹੁੰਦੀ ਜਾਂਦੀ ਹੈ ਕਿ ਸ਼ਾਇਦ ਉਹਨਾਂ ਨੇ ਰਮਾਲੀ ਜਿਹੜੀ ਹੈ ਉਹ ਜਿੱਤੀ ਹੋਈ ਹੈ ਔਰ ਉਹ ਬਾਕੀ ਕਿਸੇ ਨੂੰ ਜਾਂ ਕਿਸੇ ਦੀ ਕੰਟਰੀਬਿਊਸ਼ਨ ਨੂੰ ਐਕਨੋਲਜ ਕਰਨ ਜਾਂ ਰੈਕਗਨਾਈਜ਼ ਕਰਨ ਨੂੰ ਤਿਆਰ ਨਹੀਂ। ਇਹ ਠੀਕ ਨਹੀਂ ਹੈ ਵਰਤਾਰਾ। ਔਰ ਅੱਜ ਹੀ ਇੱਕ ਸੱਜਣ ਨੌਜਵਾਨ ਜਿਹੜਾ ਬੜਾ ਇਨੋਸੈਂਟਲੀ ਉਸਨੇ ਮੈਨੂੰ ਪੁੱਛਿਆ, ਉਹ ਮੈਨੂੰ ਕਹਿੰਦਾ ਕਿ ਵੀ ਤੁਸੀਂ ਅਕਸਰ ਖਾਲਿਸਤਾਨ ਨੂੰ ਜਦੋਂ ਇੱਕ ਮਾਡਲ ਮੁਲਕ ਦੇ ਤੌਰ ਤੇ ਕਹਿੰਦੇ ਹੋ ਤੇ ਤੁਸੀਂ ਕਹਿੰਦੇ ਹੋ ਕਿ ਭਾਈ ਉੱਥੇ ਸਾਰੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ
ਸਾਰਿਆਂ ਦੇ ਨਾਲ ਹੀ ਹਲੀਮੀ ਰਾਜ, ਬਰਾਬਰੀ ਦਾ ਰਾਜ ਹੋਏਗਾ, ਕੋਈ ਕਿਸੇ ਦੇ ਹੱਕ ਨਹੀਂ ਖੋਏਗਾ। ਪਰ ਉਹ ਕਹਿੰਦਾ ਜੀ ਮੈਂ ਤਾਂ ਬੜੀ ਥੋੜੀ ਦੇਰ ਤੋਂ ਹੀ ਅਜੇ ਇਸ ਪਾਸੇ ਤੁਰਿਆ, ਤੇ ਮੈਂ ਤਾਂ ਜਦੋਂ ਜਥੇਬੰਦੀਆਂ ਵਿਚਲਾ ਖਿਚਾਅ ਦੇਖਦਾ ਵੀ ਹਰ ਕੋਈ ਇੱਕ ਦੂਜੇ ਨੂੰ ਥੱਲੇ ਲਾਣ ਤੇ ਲੱਗਾ ਹੋਇਆ, ਤੇ ਉਹ ਕਹਿੰਦਾ ਵੀ ਮੈਨੂੰ ਲੱਗਦਾ ਵੀ ਅਜੇ ਤਾਂ ਇਹ ਉਹਨਾਂ ਦਾ ਹਾਲ ਹੈ ਜਿਹੜੇ ਮੁਲਕ ਬਣਾਉਣ ਤੁਰੀਆਂ ਜਥੇਬੰਦੀਆਂ ਨੇ, ਤੇ ਜਦੋਂ ਮੁਲਕ ਬਣ ਗਿਆ ਫਿਰ ਇਹ ਕਿਵੇਂ ਹੋਏਗਾ। ਤੇ ਮੇਰੇ ਕੋਲ ਕੋਈ ਜਵਾਬ ਨਹੀਂ ਸੀ, ਮੈਂ ਚਲੋ ਉਹਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ ਹੈ, ਕਹਿ ਕੇ ਕਿ ਭਾਈ ਅਸੀਂ ਸਾਰੇ ਖਾਮੀਆਂ ਵਾਲੇ ਹਾਂ, ਸਾਡੇ 'ਚ ਕਈ ਕੁਝ ਚੱਲ ਰਿਹਾ ਹੁੰਦਾ ਹੈ, ਇਹ ਤਾਂ ਗੁਰੂ ਦੇ ਆਦਰਸ਼ਾਂ ਤੇ ਆਧਾਰਿਤ ਮੁਲਕ ਹੈ, ਜਿਹੜਾ ਪੰਜਵੇਂ ਪਾਤਸ਼ਾਹ ਦਾ ਫਰਮਾਨ ਹੈ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨ ਕਿਸੈ ਰਿਝਾਣ ਦਾ, ਸਭ ਸੁਖਾਲੀ ਉਠਿਆ, ਇਹ ਹੋਆ ਹਲੀਮੀ ਰਾਜ ਜਿਉ। ਮੈਂ ਕਿਹਾ ਵੀ ਇਹ ਤਾਂ ਗੁਰੂ ਸਾਹਿਬਾਨ ਨੇ ਫਰਮਾਇਆ ਹੋਇਆ ਕਿ ਵੀ ਐਸਾ ਸਿਸਟਮ ਇਸ ਧਰਤੀ ਦੇ ਉੱਤੇ ਸਥਾਪਿਤ ਕਰਨਾ ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ, ਕੋਈ ਕਿਸੇ ਦੇ ਹੱਕ ਨਾ ਖੋਏ, ਇਹੀ ਖਾਲਿਸਤਾਨ ਹੈ। ਔਰ ਇਸ ਦੇ ਲਈ ਅਸੀਂ ਕੰਮ ਕਰ ਰਹੇ ਹਾਂ, ਅਸੀਂ ਗੁਨਾਹਗਾਰ ਹਾਂ, ਲੇਕਿਨ ਮੈਨੂੰ ਇਹ ਲੱਗਦਾ ਕਿ ਵੀ ਇਹ ਜਿਹੜੇ ਅਸੀਂ ਆਪਣੇ ਆਪ ਨੂੰ, ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਡੈਡੀਕੇਟ ਕੀਤੀਆਂ ਨੇ ਜਾਂ ਜਿਹੜੇ ਵਕਤ ਕੱਢ ਕੇ ਕੰਮ ਕਰਦੇ ਨੇ, ਉਹਨਾਂ ਨੂੰ ਘੱਟੋ ਘੱਟ ਇਹ ਜ਼ਰੂਰ ਪੜਚੋਲ ਜਾਂ ਪੜਤਾਲ ਕਰਨੀ ਚਾਹੀਦੀ ਹੈ ਕਿ ਭਾਈ ਅਸੀਂ ਇਹ ਐਟੀਟਿਊਡ ਕਿਉਂ ਰੱਖਿਆ ਹੈ ਕਿ ਮਾਈ ਵੇ ਔਰ ਹਾਈਵੇ, ਜਾਂ ਤੁਸੀਂ ਸਾਡੇ ਨਾਲ ਜਿਹੜਾ ਉਹ ਸਾਡਾ ਝੰਡਾ ਚੁੱਕੋ, ਨਹੀਂ ਤਾਂ ਅਸੀਂ ਤੁਹਾਨੂੰ ਤਸਲੀਮ ਹੀ ਨਹੀਂ ਕਰਦੇ, ਅਸੀਂ ਤੁਹਾਨੂੰ ਜਿਹੜਾ ਉਹ ਤੁਹਾਡੀ ਹੋਂਦ ਨੂੰ ਹੀ ਨਹੀਂ ਮੰਨਦੇ। ਸੋ ਇਹ ਐਟੀਟਿਊਡ, ਔਰ ਅੱਜ ਇੱਕ ਹੋਰ ਵੀਰ ਗੱਲ ਕਰ ਰਹੇ ਸੀ ਕਿ ਵੀ ਇਹੀ ਐਟੀਟਿਊਡ ਨਹੀਂ ਸੀ ਜਿਹੜਾ ਉਹ ਮੈਨੂੰ ਪੁੱਛਣ ਲੱਗਿਆ ਕਿ ਵੀ ਤੁਸੀਂ ਕਾਫੀ ਸੀਨੀਅਰ ਸਫਾਂ ਦੇ ਵਿੱਚ ਵਿਚਰਦੇ ਰਹੇ ਹੋ ਵਕਤ ਤੋਂ, ਕਿ ਵੀ ਜੁਝਾਰੂ ਜਥੇਬੰਦੀਆਂ 'ਚ ਵੀ ਜਦੋਂ ਇੱਕ ਸਟੇਜ ਦੇ ਉੱਤੇ ਬਿਲਕੁਲ ਐਂ ਲੱਗਦਾ ਸੀ ਕਿ ਵਿਕਟਰੀ ਅੱਜ ਵੀ ਹੈ ਕਿ ਕੱਲ੍ਹ ਵੀ ਹੈ, ਤੇ ਉਦੋਂ ਵੀ ਇੱਕ ਦੂਜੇ ਨੂੰ ਪਛਾੜਨ ਦੀ ਲਾਈਨ ਸੀ। ਮੈਂ ਕਿਹਾ ਜੀ ਬਿਲਕੁਲ ਸੀ। ਮੈਂ ਕਿਹਾ ਵੀ ਉਹ ਜਿਹੜੇ ਸਿਰ ਦੇਣ ਲਈ ਤੁਰੇ ਸੀ ਉਹ ਵੀ ਕਿਤੇ ਨਾ ਕਿਤੇ ਇਸ ਦਾ ਸ਼ਿਕਾਰ ਸੀ ਕਿ ਭਾਈ ਕਿਹਦਾ ਕ੍ਰੈਡਿਟ ਕਿਹਨੂੰ ਮਿਲ ਰਿਹਾ, ਔਰ ਇਹ ਬਿਲਕੁਲ ਠੀਕ ਨਹੀਂ ਹੈ। ਇਹ ਗੁਰੂ ਨੂੰ ਭਾਉਂਦਾ ਨਹੀਂ ਹੈ, ਹਰ ਜੀਓ ਹੰਕਾਰ ਨਾ ਭਾਵੇ। ਬਿਲਕੁਲ ਕੁਝ ਸਟੇਟਮੈਂਟਸ ਗੁਰਬਾਣੀ ਦੇ ਵਿੱਚ ਇੰਨੀਆਂ ਐਕਸਪਲਿਸਿਟ ਨੇ, ਕੁਝ ਤਾਂ ਨੇ ਜਿਹੜੀਆਂ ਅਸੀਂ ਇਨਫਰੈਂਸ ਕੱਢਦੇ ਹਾਂ, ਉਹਨਾਂ ਨੂੰ ਗੁਰਬਾਣੀ ਦੀ ਤੁਕ ਚੋਂ ਕੋਈ ਉਸ ਦਾ ਕੋਈ ਸਿੱਟਾ ਕੱਢਣ ਦੀ ਕੋਸ਼ਿਸ਼ ਕਰਦੇ, ਪਰ ਕੁਝ ਨੇ ਜਿਹੜੀਆਂ ਐਕਸਪਲਿਸਿਟ ਨੇ। ਹੁਣ ਇਸ ਦੀ ਤਾਂ ਕੋਈ ਇੰਟਰਪ੍ਰੀਟੇਸ਼ਨ ਦੀ ਲੋੜ ਨਹੀਂ, ਹਰ ਜੀਓ ਹੰਕਾਰ ਨਾ ਭਾਵੇ, ਕਿ ਰੱਬ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਤੇ ਜਦੋਂ ਮੈਂ ਔਰ ਮੇਰਾ ਵਜੂਦ, ਮੇਰੀ ਜਥੇਬੰਦੀ ਤੇ ਮੇਰਾ ਧੜਾ ਤੇ ਮੇਰਾ ਫਲਾਣਾ ਹੈ, ਰੱਬ ਨੂੰ ਕਿਵੇਂ ਚੰਗਾ ਲੱਗੇਗਾ। ਔਰ ਇਵੇਂ ਹੀ ਫਿਰ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਅੰਗਰੇਜ਼ੀ ਵਾਲੇ ਤਾਂ ਕਹਿੰਦੇ ਨੇ ਪ੍ਰਾਈਡ ਹੈਥ ਏ ਫਾਲ, ਲੇਕਿਨ ਗੁਰੂ ਸਾਹਿਬ ਨੇ ਕਿਹਾ ਵੀ ਉਹਨਾਂ ਨੂੰ ਕਿਸੇ ਨੂੰ ਡਿਸਟਰੋਏ ਕਰਨ ਦੀ ਲੋੜ ਨਹੀਂ ਹੁੰਦੀ, ਉਹਦੇ ਲਈ ਆਪਣੇ ਹੀ ਗਰਭ ਦੇ ਵਿੱਚ, ਆਪਣੇ ਹੰਕਾਰ ਦੇ ਵਿੱਚ ਹੀ ਉਹ ਗਲ ਜਾਂਦੇ ਨੇ। ਔਰ ਅਸੀਂ ਤਾਂ ਉਸ ਪ੍ਰੋਜੈਕਟ ਦੇ ਲਈ ਤੁਰੇ ਹੋਏ ਹਾਂ ਸਾਰੇ ਰਲ ਮਿਲ ਕੇ, ਜਿਹੜਾ ਗੁਰੂ ਨੂੰ ਰਿਝਾਣ ਦਾ ਇਹ ਇਸ਼ਕ ਹੈ, ਜਿਸ ਦੇ ਲਈ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ, 1.5 ਲੱਖ ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਦਾ ਖੂਨ ਡੁੱਲੇ। ਸੋ ਮੈਂ ਤਾਂ ਇੱਕ ਬੇਨਤੀ ਕਰ ਸਕਦਾ ਇੱਕ ਅਦਨੇ ਐਕਟਿਵਿਸਟ ਦੇ ਤੌਰ ਤੇ ਕਿ ਇਹ ਜਿਹੜਾ ਐਟੀਟਿਊਡ ਹੈ ਕਿ ਵੀ ਐਕਸਕਲੂਸਿਵਲੀ ਮਾਈਨ ਜਾਂ ਮੇਰਾ ਝੰਡਾ ਹੈ, ਨਹੀਂ ਤਾਂ ਜਿਹੜਾ ਵੀ ਕੋਈ ਐਕਟੀਵਿਟੀ ਹੈ ਉਹਨੂੰ ਅਸੀਂ ਰੈਕਗਨਾਈਜ਼ ਹੀ ਨਹੀਂ ਕਰਦੇ, ਇਹ ਠੀਕ ਨਹੀਂ ਹੈ। ਸੋ ਅਸੀਂ ਉਹਨਾਂ ਸਾਰਿਆਂ ਹੀ ਵੀਰਾਂ ਦਾ ਜਿਹੜਾ ਨੇ ਇਸ ਕਾਰ ਰੈਲੀ ਦੇ ਵਿੱਚ ਸ਼ਿਰਕਤ ਕੀਤੀ, ਸ਼ਮੂਲੀਅਤ ਕੀਤੀ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਕਸਰ ਅਸੀਂ, ਮੈਨੂੰ ਇਹ ਚੰਗਾ ਲੱਗਦਾ ਹੁੰਦਾ ਜਦੋਂ ਸਾਡੇ ਵਿਊਅਰਸ ਖਾਸ ਤੌਰ ਤੇ ਜਿਹੜੇ ਐਨਲਾਈਟਨਡ ਨੇ, ਸਿਧਾਂਤਕ ਗੱਲ ਨੂੰ ਸਮਝਦੇ ਨੇ, ਉਹ ਉਹਨਾਂ ਸਵਾਲਾਂ ਨੂੰ ਟੱਚ ਕਰਦੇ ਨੇ ਜਿਹੜੇ ਅਕਸਰ ਪੁੱਛੇ ਜਾਂਦੇ ਨੇ। ਔਰ ਸਾਡੇ ਵੀਰ ਜਤਿੰਦਰ ਸਿੰਘ ਜਿਹੜੇ ਸਿਡਨੀ ਆਸਟ੍ਰੇਲੀਆ ਬੇਸਡ ਨੇ, ਮੇਰੀ ਆਸਟ੍ਰੇਲੀਆ ਫੇਰੀ ਵੇਲੇ ਉਹ ਚੇਚਾ ਆ ਕੇ ਮਿਲੇ, ਯੰਗ ਨੌਜਵਾਨ ਫੁੱਲ ਆਫ ਆਈਡੀਆਜ਼, ਉਹ ਸਾਨੂੰ ਲਿਖਦੇ ਵੀ ਨੇ ਲਗਾਤਾਰ। ਉਹਨਾਂ ਦੀ ਲਿਖਤ ਪਿਛਲੇ ਹਫ਼ਤੇ ਹੀ ਸਾਨੂੰ ਆਈ, ਪਰ ਕਿਉਂਕਿ ਫਰਾਈਡੇ ਦੇ ਪ੍ਰੋਗਰਾਮ 'ਚ ਅਸੀਂ 2 ਨਜ਼ਮਾਂ ਹਮੇਸ਼ਾ ਸ਼ੇਅਰ ਕਰਦੇ ਹਾਂ, ਇਸ ਵਾਰ ਵੀ ਸ਼ੇਰਬਾਜ਼ ਸਿੰਘ ਢਿੱਲੋਂ ਤੇ ਭਾਊ ਸੰਤੋਖ ਸਿੰਘ ਜੀ ਦੀ ਨਜ਼ਮ ਸਾਂਝੀ ਕੀਤੀ। ਔਰ ਉਹਨਾਂ ਦੀ ਲਿਖਤ ਨੂੰ ਮੈਨੂੰ ਇਹ ਲੱਗਾ ਕਿ ਵੀ ਇਹ ਇਕੱਲੀ ਆਪਣੇ ਆਪ 'ਚ ਕੋਈ ਲੈਟਰ ਟੂ ਦਾ ਐਡੀਟਰ ਨਹੀਂ ਹੈ, ਇਹ ਉਹ ਕਨਸੈਪਟ ਹੈ ਜਿਹਦੇ ਤੇ ਅਸੀਂ ਜਦੋਂ ਖਾਲਿਸਤਾਨ ਦਾ ਬੇਸ ਮਾਡਲ ਕਿਵੇਂ ਡਿਫਰੈਂਟ ਹੋਏਗਾ ਬਾਕੀ ਮੁਲਕਾਂ ਤੋਂ, ਇਸ ਦੀ ਗੱਲ ਕਰਦੇ ਹਾਂ।
ਤੇ ਫਿਰ ਬਾਕੀਆਂ ਦੇ ਲਈ ਤਾਂ ਕੋਈ ਡ੍ਰੀਮ ਜਾਂ ਕੋਈ ਮਿਸ਼ਨ ਸਟੇਟਮੈਂਟ ਜਾਂ ਕੋਈ ਦੂਸਰਾ ਹੁੰਦਾ ਹੈ, ਜਾਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਥੱਲੇ ਜਿਹੜਾ ਉਹ ਅਮਰੀਕਾ ਦੇ ਜਿਹੜੇ ਫਾਊਂਡਿੰਗ ਫਾਦਰ ਸੀ ਉਹਨਾਂ ਨੇ ਡ੍ਰੀਮ ਦਿੱਤਾ। ਸਾਡੇ ਲਈ ਤਾਂ 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, ਔਰ 1708 ਦੇ ਵਿੱਚ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ। ਇਹ ਲਗਭਗ 233 ਸਾਲ ਦਾ ਮਾਡਲ ਹੈ ਜਿਹੜਾ ਗੁਰੂ ਸਾਹਿਬਾਨ ਨੇ ਸਾਨੂੰ ਦਿੱਤਾ ਹੈ। ਔਰ ਇਹ ਸਾਰੇ ਦੇ 233 ਵਰਿਆਂ ਦੀ ਗੱਲ ਕਰਦੇ ਹੀ ਉਹਨਾਂ ਨੇ 239, ਕਿਉਂਕਿ ਮੈਂ ਅਕਸਰ 230 ਇਸ ਲਈ ਇਸਤੇਮਾਲ ਕਰਦਾ ਹੁੰਦਾ ਕਿ ਖਾਲਸਾ ਸਿਰਜਣਾ 1699 ਦੇ ਵਿੱਚ ਹੁੰਦੀ ਹੈ। ਸੋ 1469 ਤੋਂ 1699 ਜਿਹੜੀ ਹੈ ਉਹ ਉਸ ਲਿਹਾਜ਼ ਨਾਲ ਹੈ, ਪਰ ਇਹਨਾਂ ਨੇ ਕੈਲਕੂਲੇਟ ਕੀਤਾ ਹੈ 10ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਨਾਲ। ਸੋ ਇਹਨਾਂ ਦੇ ਲਿਖਤ ਦਾ ਟਾਈਟਲ ਹੀ ਹੈ ਕਿ ਹਿਊਮੈਨਿਟੇਰੀਅਨ ਕੇਸ ਆਫ ਖਾਲਿਸਤਾਨ 239 years in the making। ਔਰ ਮੈਨੂੰ ਚੰਗਾ ਲੱਗਾ, ਮੈਂ ਸਾਂਝੀ ਕਰਦਾ ਹਾਂ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਸੀ ਖਾਲਿਸਤਾਨ ਦੀ, ਜਿਹੜੀ ਅਪ੍ਰੈਲ 29, 1986 ਚ ਹੋਈ, ਇਹ ਮਹਿਜ਼ ਇੱਕ ਸਿਆਸੀ ਬਿਆਨ ਨਹੀਂ ਸੀ, ਪਰ ਇਹ ਸਿੱਖੀ ਦੀਆਂ ਜਿਹੜੀਆਂ ਮੌਲਿਕ ਕਦਰਾਂ ਕੀਮਤਾਂ ਨੇ, ਫਾਊਂਡੇਸ਼ਨਲ ਪ੍ਰਿੰਸੀਪਲਸ, ਜਿਹਦੇ ਵਿੱਚ ਇਕੁਆਲਿਟੀ, ਜਸਟਿਸ ਤੇ ਯੂਨੀਵਰਸਲ ਬ੍ਰਦਰਹੁੱਡ ਹੈ, ਬਰਾਬਰੀ ਹੈ, ਇਨਸਾਫ ਹੈ ਔਰ ਇਨਸਾਨੀ ਭਾਈਚਾਰਾ ਹੈ, ਉਹਨਾਂ ਬੁਨਿਆਦਾਂ ਦੇ ਉੱਤੇ ਇਹ ਡੈਕਲੇਰੇਸ਼ਨ ਆਫ ਖਾਲਿਸਤਾਨ ਹੈ 29 ਅਪ੍ਰੈਲ 1986 ਦੀ। ਔਰ ਉਹਨਾਂ ਨੇ ਕਿਹਾ ਵੀ ਇਹ ਜੋ ਅਸੀਂ ਲਿਖਣ ਲੱਗੇ ਹਾਂ, ਇਹ ਜਿਹੜੀ ਹੈ ਇਹ ਸਿੱਖ ਟ੍ਰੈਡੀਸ਼ਨ, ਸੈਲਫਲੈਸ ਸਰਵਿਸ, ਸੇਵਾ ਦੀ, ਇੰਟਰਫੇਥ ਕੰਪੈਸ਼ਨ, ਕਿਵੇਂ ਬਾਕੀਆਂ ਨੂੰ ਨਾਲ ਰੱਖਣ ਦੀ ਲਾਈਨ, ਔਰ ਰੈਜ਼ਿਸਟੈਂਸ ਟੂ ਆਪਰੈਸ਼ਨ, ਕਿ ਜ਼ੁਲਮ ਦੇ ਖਿਲਾਫ ਖਲੋਣ ਦੀ ਜਿਹੜੀ ਹੈ ਉਹਨੂੰ ਰੈਜ਼ਿਸਟ ਕਰਨਾ। ਔਰ ਇਹੀ ਸਾਡਾ ਜਿਹੜਾ ਅੰਡਰਪਿਨਸ ਦਾ ਮੋਰਲ ਐਂਡ ਹਿਊਮੈਨਿਟੇਰੀਅਨ ਕੇਸ ਫॉर ਖਾਲਿਸਤਾਨ, ਸਾਡਾ ਇਨਸਾਨੀਅਤ ਤੇ ਆਧਾਰਿਤ ਖਾਲਿਸਤਾਨ ਦੇ ਕੇਸ ਦੀ ਜਿਹੜੀ ਹੈ ਉਹ ਤਰਜਮਾਨੀ ਹੈ। ਔਰ ਇਟ ਵਾਸ ਨਾਟ ਬਿਲਟ ਓਵਰਨਾਈਟ ਅੰਡਰ ਦਾ ਗੁਰੂਜ਼ ਟਿਊਟਲੇਜ, ਵੀ ਵਰ ਟ੍ਰੇਨਡ ਫॉर 239 years। ਕੋਈ ਰਾਤੋਂ ਰਾਤ ਨਹੀਂ ਬਣਿਆ ਕਿ ਕੋਈ ਆਇਆ ਉਹਨੇ ਲਿਖਿਆ ਤੇ 239 ਸਾਲ ਉਸ ਧਰਤੀ ਦੇ ਉੱਤੇ ਘਾੜਤ ਘੜੀ ਗਈ, ਸਿਧਾਂਤ ਦਿੱਤਾ, ਜ਼ਬਾਨ ਦਿੱਤੀ, ਸੈਂਟਰਲ ਪਲੇਸ ਦਿੱਤਾ, ਲੈਂਗੁਏਜ ਦਿੱਤੀ, ਸਕ੍ਰਿਪਟ ਦਿੱਤੀ ਔਰ ਸੇਵਾ ਦਿੱਤੀ, ਇਨਸਾਨੀਅਤ ਦੀ ਬਰਾਬਰੀ ਨੂੰ ਸਮਝਾਇਆ, ਫਿਰ ਕਿਰਪਾਨ ਦਿੱਤੀ ਤੇ ਫਿਰ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ, ਫਿਰ ਪਾਤਸ਼ਾਹ ਦਿੱਤੀ। ਸੋ ਪਹਿਲੇ ਹੀ ਉਹਨਾਂ ਨੇ ਕਿਹਾ 5 ਨੁਕਤਿਆਂ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਹੈ। ਔਰ ਪਹਿਲਾ ਉਹਨਾਂ ਦਾ ਕਿ ਸਪਿਰਿਚੁਅਲ ਫਾਊਂਡੇਸ਼ਨ ਆਫ ਖਾਲਿਸਤਾਨ, ਔਰ ਦਾ ਡੈਕਲੇਰੇਸ਼ਨ ਐਮਫੇਸਾਈਜ਼ ਦਾ ਸਿੱਖ ਐਥੋਸ ਆਫ ਇਨਕਲੂਸਿਵਲੀ ਕੋਟਿੰਗ ਗੁਰੂ ਗ੍ਰੰਥ ਸਾਹਿਬ, ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨਾਈ। ਇਹ ਕਿਉਂਕਿ ਖਾਲਿਸਤਾਨ ਡੈਕਲੇਰੇਸ਼ਨ ਦੇ ਲਫ਼ਜ਼ ਨੇ, ਉਹਨਾਂ ਨੇ ਕੋਟ ਕੀਤਾ ਕਿ ਇਹ ਜਿਹੜਾ ਇਨਕਲੂਸਿਵ ਪਾਰਟ ਹੈ, ਇਹ ਗੁਰਬਾਣੀ ਦੇ ਇਸ ਫਰਮਾਨ ਦੇ ਥੱਲੇ ਹਰ ਇੱਕ ਨੂੰ ਆਪਣੀ ਗੱਲ ਵਕੜੀ 'ਚ ਲੈਂਦਾ ਕਿ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨਾਈ। ਸੋ ਕੋਈ ਏਲੀਅਨ ਨਹੀਂ ਹੈ, ਨੋ ਵਨ ਇਜ਼ ਮਾਈ ਐਨਮੀ, ਨੋ ਵਨ ਇਜ਼ ਸਟ੍ਰੇਂਜਰ, ਆਈ ਗੈਟ ਅਲੋਂਗ ਵਿਦ ਐਵਰੀਵਨ, ਸਭ ਦੇ ਨਾਲ ਹੈ। ਦਿਸ ਰਿਫਲੈਕਟਸ ਦਾ ਸਿੱਖ ਕਮਿਟਮੈਂਟ ਟੂ ਯੂਨੀਵਰਸਲ ਇਕੁਆਲਿਟੀ ਟ੍ਰਾਂਸੈਂਡਿੰਗ ਰਿਲੀਜੀਅਸ ਐਂਡ ਕਲਚਰਲ ਬਾਉਂਡਰੀਜ਼। ਇਹ ਸਿੱਖ ਕਮਿਟਮੈਂਟ ਹੈ ਕਿ ਵੀ ਅਸੀਂ ਗੁਰਬਾਣੀ ਦੇ ਇਸ ਫਰਮਾਨ ਰਾਹੀਂ ਨਾ ਕੋਈ ਵੈਰੀ ਨਾ ਹੀ ਬੇਗਾਨਾ ਸਗਲ ਸੰਗ ਹਮਕੋ ਬਨਾਈ, ਯੂਨੀਵਰਸ ਦੇ ਨਾਲ ਜੁੜੇ ਹੋਏ ਹਾਂ। ਕੋਈ ਸਾਡੇ ਲਈ ਬੇਗਾਨਗੀ ਕਿਸੇ ਪ੍ਰਤੀ ਜਾਂ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਔਰ ਇਹ ਦਾ envisioned Khalistan was to be a state where all individuals regardless of faith would coexist with mutual respect and harmony। ਇਸ ਲਈ ਕਿਉਂਕਿ ਸਾਡਾ ਆਧਾਰ ਨਾ ਕੋਈ ਵੈਰੀ ਨਾ ਹੈ ਬੇਗਾਨੇ, ਇਸ ਲਈ ਖਾਲਿਸਤਾਨ ਦੇ ਅੰਦਰ ਸਾਰੇ ਲੋਕ ਬਿਨਾਂ ਕਿਸੇ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ, ਕੋਈ ਵੀ ਕਿਸੇ ਦਾ ਫੇਥ ਹੈ, ਨਹੀਂ ਵੀ ਕਿਸੇ ਦਾ ਫੇਥ ਹੈ, ਉਹਦੇ ਕੋਲ ਵੀ ਉਹ ਕੋਐਗਜ਼ਿਸਟ ਕਰ ਸਕਦਾ ਹੈ ਬਰਾਬਰ ਦੇ ਹੱਕਾਂ ਦੇ ਨਾਲ। ਫਿਰ ਸੇਵਾ ਦੇ ਪੱਖ ਤੋਂ ਉਹਨਾਂ ਨੇ ਕਿਹਾ ਭਾਈ ਕਨ੍ਹਈਆ ਐਮਬੋਡੀਮੈਂਟ ਆਫ ਸਿੱਖ ਕੰਪੈਸ਼ਨ। ਹੁਣ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਧੌਲ ਧਰਮ ਦਇਆ ਕਾ ਪੂਤ, ਹੁਣ ਇੱਕ ਫੇਥ ਸੀ ਜਿਹੜਾ ਹਿੰਦੂ ਥਾਟ ਸੀ ਕਿ ਜੀ ਧਰਤੀ ਜਿਹੜੀ ਹੈ
ਇਹ ਬੌਲਦ ਦੇ ਸਿੰਘਾਂ ਦੇ ਉੱਤੇ ਖੜੀ ਹੈ, ਉਹਨੂੰ ਬੌਲਦ ਕਹਿੰਦੇ ਨੇ ਧੌਲ ਨੂੰ, ਕਿ ਭਾਈ ਉਹਦੇ ਤੇ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਇਹ ਜਿਹੜਾ ਜਿਹਦੇ ਤੇ ਖੜੀ ਹੈ ਉਹ ਧਰਮ ਹੈ, ਪਰ ਕਿਹੜਾ ਧਰਮ ਹੈ? ਦਇਆ ਕਾ ਪੂਤ, ਬਿਲਕੁਲ ਦਇਆ ਕੰਪੈਸ਼ਨ ਹੈ। ਕਿ ਧਰਮ ਦਾ ਮਤਲਬ ਹੀ ਇਹ ਹੈ ਕਿ ਉਹ ਦਇਆ ਦੀ ਕੁੱਖ ਚੋਂ ਪੈਦਾ ਹੁੰਦਾ। ਜੇ ਕੰਪੈਸ਼ਨ ਨਹੀਂ ਹੈ, ਦਇਆ ਨਹੀਂ ਹੈ, ਜਦੋਂ ਗੁਰੂ ਸਾਹਿਬ ਨੇ ਕਿਹਾ ਵੀ ਦਇਆ ਜਾਣੇ ਜੀ ਕੀ, ਹੁਣ ਗੱਲ ਬੇਸਿਕਲੀ ਕੰਪੈਸ਼ਨ ਹੈ। ਹੁਣ ਸਾਰਾ ਬੁੱਧ ਧਰਮ ਖੜਾ ਹੀ ਕੰਪੈਸ਼ਨ ਤੇ ਹੈ, ਦਇਆ ਤੇ ਹੈ, ਪਰ ਉਹ ਬਹੁਤ ਕੁਝ ਜਿਹੜਾ ਹੈ ਉਹ ਐਕਟਿਵਿਜ਼ਮ ਤੋਂ ਪਿੱਛੇ ਕਰ ਦਿੰਦਾ ਹੈ। ਪਰ ਇੱਥੇ ਇਹ ਹੈ ਕਿ ਉਸ ਦਇਆ ਤੇ ਆਧਾਰਿਤ ਜਿਹੜਾ ਦਇਆ ਦੀ ਥਾਂ ਤੇ ਕਰੂਐਲਿਟੀ ਦਾ ਸਹਾਰਾ ਲੈਂਦਾ, ਜ਼ੁਲਮ ਦਾ ਸਹਾਰਾ ਲੈਂਦਾ। ਖਾਲਸਾ ਜਿਹੜਾ ਗੁਰੂ ਨੇ ਕੰਪਲੀਟ ਮਾਡਲ ਦਿੱਤਾ ਹੈ, ਉਹ ਫਿਰ ਚੁੱਪ ਕਰਕੇ ਇਹ ਨਹੀਂ ਬੈਠੇਗਾ ਕਿ ਉਹ ਰੱਬ ਤੋਂ ਮੰਗੇ ਕਿ ਹੇ ਦਇਆ ਕਰੋ ਮੇਰੇ ਸਾਈਂ ਵੀ ਨਹੀਂ। ਫਿਰ ਜਿਹੜੀ ਗਾਤਰੇ ਕਿਰਪਾਨ ਦਿੱਤੀ ਹੋਈ ਹੈ ਉਸ ਦਾ ਦੇ ਜ਼ਿੰਮੇ ਹੈ ਕਿ ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖਿਆ, ਕਿ ਉਹ ਫਿਰ ਦਇਆ ਦੇ ਰਜੀਮ ਨੂੰ, ਦਇਆ ਦੇ ਸਿਸਟਮ ਨੂੰ ਕਾਇਮ ਕਰਨ ਦੇ ਲਈ ਟਾਇਰੈਂਟ ਨੂੰ ਪਨਿਸ਼ ਕਰਨਾ, ਜਿਹੜਾ ਬਾਕੀ ਟ੍ਰੈਡੀਸ਼ਨਸ ਨਹੀਂ ਹੈ, ਹਿੱਸਾ ਹੀ ਨਹੀਂ ਹੈ ਉਹਨਾਂ ਦਾ। ਸਾਡੇ ਤਾਂ ਕਿਰਪਾਨ ਸਾਡੇ ਗਾਤਰੇ ਹੈ, ਕਿਰਪਾ ਤੇ ਆਨ, ਪਰ ਇਹ ਉਹਨਾਂ ਨੇ ਇਹ ਕਿਹਾ। ਦੂਸਰੇ ਪਾਸੇ during the 1704 Battle of Anandpur Sahib, Bhai Kanhaiya exemplified Sikh humanitarianism by providing water to all wounded soldiers irrespective of their allegiance. When questioned about aiding the enemy, he responded that he saw no distinction among the injured. Guru Gobind Singh Ji endorsed his actions, highlighting the Sikh principles of self-service to all humanity. ਹੁਣ ਭਾਈ ਕਨ੍ਹਈਆ ਜੀ ਦੀ ਸਾਖੀ ਤੋਂ ਅਸੀਂ ਸਾਰੇ ਵਾਕਿਫ ਹੈ ਕਿ ਜੇ ਸ਼ਿਕਾਇਤ ਹੋਈ ਕਿ ਜੀ ਇਹ ਤਾਂ ਜਿਨ੍ਹਾਂ ਨੂੰ ਅਸੀਂ ਜ਼ਖਮੀ ਕਰਕੇ ਦੁਸ਼ਮਣ ਨੂੰ ਥੱਲੇ ਸੁੱਟਦੇ ਹਾਂ ਉਹਨਾਂ ਨੂੰ ਇਹ ਪਾਣੀ ਪਿਆ ਕੇ ਉਹ ਫਿਰ ਖੜੇ ਹੋ ਕੇ ਵਾਰ ਕਰਦੇ ਨੇ, ਤੇ ਜਦੋਂ ਭਾਈ ਸਾਹਿਬ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਵੀ ਉਹੀ ਜਿਹੜਾ ਸਿਧਾਂਤ ਹੈ, ਨਾ ਕੋਈ ਵੈਰੀ ਨਾ ਹੀ ਬਗਾਨਾ। ਉਹਨਾਂ ਨੇ ਕਿਹਾ ਜਿਵੇਂ ਭਾਈ ਵੀਰ ਸਿੰਘ ਉਹਨਾਂ ਨੇ ਲਿਖਿਆ ਕਿ ਤੈਨੂੰ ਪਿਆ ਪਿਲਾਵਾਂ ਪਾਣੀ ਮੇਰੇ ਦਿਲ ਦੇ ਸਾਈਂ, ਕਿ ਮੈਂ ਤਾਂ ਤੁਹਾਨੂੰ ਪਾਣੀ ਪਿਆਉਂਦਾ। ਤੇ 10ਵੇਂ ਪਾਤਸ਼ਾਹ ਉਹਨਾਂ ਨੂੰ ਇੱਕ ਮਲਮ ਦੀ ਡੱਬੀ ਵੀ ਦਿੰਦੇ ਨੇ ਕਿ ਭਾਈ ਸਾਹਿਬ ਜਿੱਥੇ ਤੁਸੀਂ ਉਹਨਾਂ ਨੂੰ ਪਾਣੀ ਪਿਆਉਂਦੇ ਹੋ, ਜ਼ਖਮੀ ਸਿਪਾਹੀਆਂ ਨੂੰ ਜਾਂ ਜਿਹੜੇ ਪਿਆਸੇ ਨੇ, ਉਹਨਾਂ ਦੇ ਜ਼ਖਮਾਂ ਤੇ ਆ ਮਲਮ ਵੀ ਲਾ ਦਿਆ। ਸੋ ਇਹ ਹੈ ਕਾਨਸੈਪਟ। ਸੋ ਜਿਹੜੇ ਇਸ ਕਾਨਸੈਪਟ ਨੂੰ ਜੀਣ ਵਾਲੇ ਨੇ ਖਾਲਸਾ ਗੁਰੂ ਕਾ, ਉਹ ਦਇਆ ਰਹਿਤ ਨਹੀਂ ਹੋਏਗਾ। ਫਿਰ ਥਰਡ ਨੁਕਤਾ ਨੇ ਦਿੱਤਾ ਹੈ ਸਿੱਖ ਰਿਸਪੌਂਸ ਆਫਟਰ ਦਰਬਾਰ ਸਾਹਿਬ ਇਨਵੇਡਡ। In the aftermath of 1984, journalist Sanjay Suri recounted his experience of 6 June 1984 on the day Sant Jarnail Singh Ji sacrificed his life, being offered shelter and food by Sikhs in his village, despite being a Hindu. This contrasted sharply with the violence Sikhs faced in Delhi, where thousands were massacred. Such actions underscored the Sikh commitment to compassion even in the face of adversity. ਇਹ ਸੰਜੇ ਸੂਰੀ ਨੇ ਆਪਣਾ ਤਜਰਬਾ ਲਿਖਿਆ। ਉਹਨੇ ਕਿਹਾ ਕਿ ਵੀ ਜਦੋਂ ਦਰਬਾਰ ਸਾਹਿਬ ਦੇ ਉੱਤੇ ਚੱਲ ਰਿਹਾ ਸੀ, ਹਮਲਾ ਦੀ ਸ਼ੁਰੂਆਤ ਹੋਈ, ਤੇ ਮੈਂ ਇਹ ਜਾਣਨ ਦੇ ਲਈ ਕਿ ਸੰਤ ਪਿੰਡਾਂ ਵਾਲਿਆਂ ਦੇ ਪਿੰਡ ਦੇ ਲੋਕ ਕਿਵੇਂ ਮਹਿਸੂਸ ਕਰਦੇ ਨੇ, ਉੱਥੇ ਕੀ ਨੇ, ਕਹਿੰਦੇ ਸਾਰਾ ਪੰਜਾਬ ਬੰਦ ਸੀ ਪੂਰੀ ਤਰ੍ਹਾਂ। ਮੈਂ ਕਿਸੇ ਤਰ੍ਹਾਂ ਪੁੱਛਦਾ ਪਛਾਂਦਾ ਪਹੁੰਚ ਗਿਆ ਉਹਨਾਂ ਦੇ ਪਿੰਡ, ਔਰ ਉਹ 6 ਜੂਨ ਦਾ ਦਿਨ ਹੀ ਸੀ ਜਦੋਂ ਕਿ ਉਹਨਾਂ ਦੀ ਸ਼ਹਾਦਤ ਦੀ ਖਬਰ ਵੀ ਆ ਗਈ ਸੀ। ਉਹਨਾਂ ਨੇ ਕਿਹਾ ਵੀ ਥੋੜਾ ਮੈਨੂੰ ਡਰ ਵੀ ਸੀ ਕਿ ਵੀ ਜੋ ਮਾਹੌਲ ਹੈ ਸਿੱਖਾਂ ਦੇ ਮਨਾਂ 'ਚ ਰੋਹ ਸੀ, ਵਿਰਾਗ ਸੀ। ਪਰ ਉਹਨੇ ਕਿਹਾ ਵੀ ਮੈਂ ਜਦੋਂ ਉਹਨਾਂ ਦੇ ਘਰ ਪਹੁੰਚਿਆ ਜਾਂ ਦੂਜਾ ਉੱਥੇ ਸਾਰੇ ਲੋਕ ਇਕੱਠੇ ਸੀ, ਬੜੇ ਜਿਹੜੇ ਨੇ ਗਮਗੀਨੀ ਵੀ ਸੀ, ਪਰ ਮੈਨੂੰ ਉਹਨਾਂ ਨੇ, ਮੈਂ ਹਿੰਦੂ ਹਾਂ, ਪਰ ਜਿਵੇਂ ਉਹਨਾਂ ਨੇ ਮੈਨੂੰ ਜਾਂਦਿਆਂ ਪਹਿਲਾਂ ਚਾਹ ਪਾਣੀ ਪੁੱਛਿਆ, ਸੇਵਾ ਕੀਤੀ, ਸਾਰਾ ਮਾਹੌਲ ਜਿਹੜਾ ਉਹ ਉਸ ਕਿਸਮ। ਕਹਿੰਦੇ ਵੀ ਇਹ ਸੰਜੇ ਸੂਰੀ ਨੇ ਕਿਹਾ ਵੀ ਇੱਕ ਪਾਸੇ ਇਹ ਪਾਰਟ ਹੈ, ਦੂਜੇ ਪਾਸੇ ਨਵੰਬਰ 84 ਦੇ ਵਿੱਚ ਸਿੱਖਾਂ ਦੇ ਨਾਲ ਕੀ ਹੁੰਦਾ ਹੈ। ਸੋ ਉਹਨੂੰ ਵੀਰ ਜਤਿੰਦਰ ਸਿੰਘ ਉਹਨਾਂ ਨੇ ਕੋਟ ਕੀਤਾ ਕਿ ਵੀ ਇੱਕ ਪਾਸੇ ਸੰਤਾਂ ਦੇ ਆਪਣੇ ਪਿੰਡ, ਜਿਸ ਪਿੰਡ ਦਾ ਪੁੱਤਰ ਕੌਮ ਦਾ ਸ਼ਹੀਦ ਸਭ ਤੋਂ ਵੱਡਾ, ਔਰ ਜਿਹੜੀ ਕਰਨ ਵਾਲੀ ਹਕੂਮਤ ਹੈ ਹਾਂਜੀ ਉਹ ਹਿੰਦੂ ਮੈਜੋਰਿਟੀ ਮੁਲਕ ਹੈ, ਤੇ ਉਹਨਾਂ ਦੇ ਪੱਤਰਕਾਰ ਨੂੰ ਉਹ ਜਾ ਕੇ ਚਾਹ ਪਾਣੀ ਸੇਵਾ ਆਪ, ਭਾਵੇਂ ਉਹਨਾਂ ਨੇ ਸਿੱਖ ਘਰਾਂ 'ਚ ਕਈ ਦਿਨ ਰੋਟੀ ਨਹੀਂ ਪੱਕੀ ਹੈ, ਲੇਕਿਨ ਇਹ ਹੈ ਵੀ ਇਹ ਮਹਿਮਾਨ ਹੈ। ਔਰ ਦੂਜਾ ਇਸ ਤੋਂ ਵੱਧ ਕੇ ਹੋਰ ਕੀ ਸਬੂਤ ਹੁੰਦਾ ਉਹਨਾਂ ਪਲਾਂ ਦੇ ਵਿੱਚ। ਫਿਰ ਤੀਸਰਾ ਜਿਹੜਾ ਚੌਥਾ ਉਹਨਾਂ ਨੇ ਨੁਕਤਾ ਦਿੱਤਾ ਹੈ
Sikh solidarity during national crisis following 2019 Pulwama attack. Sikh communities across India provided protection and assistance to Kashmiri students facing backlash, embodying the Sikh principles of standing up for the oppressed regardless of religious or ethnic backgrounds. ਹੁਣ ਜਦੋਂ ਪੁਲਵਾਮਾ ਹੋਇਆ ਤੇ ਜਿੰਨੇ ਹਿੰਦੂ ਤਵੀ ਚਾਂਬਲੇ ਹੋਏ ਇਹਨਾਂ ਨੇ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਕਸ਼ਮੀਰੀ ਬੱਚੀਆਂ ਨੂੰ ਕਸ਼ਮੀਰੀ ਮੁੰਡਿਆਂ ਨੂੰ ਹਰਾਸ ਕਰਨਾ ਸ਼ੁਰੂ ਕੀਤਾ, ਡਰਦਿਆਂ ਕਿ ਬਾਹਰ ਨਹੀਂ ਨਿਕਲੇ, ਕਈਆਂ ਤੇ ਅਟੈਕ ਹੋਣ ਦਾ ਕੀਤੇ ਗਏ ਤੇ ਭਾਰਤ ਭਰ ਦੇ ਵਿੱਚ ਸਿੱਖ ਬਾਹਰ ਨਿਕਲੇ। ਉਹਨਾਂ ਨੇ ਜਾ ਕੇ ਯੂਨੀਵਰਸਿਟੀਆਂ 'ਚ ਉਹਨਾਂ ਨੂੰ ਪ੍ਰੋਟੈਕਟ ਕੀਤਾ, ਬਹੁਤ ਸਾਰਿਆਂ ਨੂੰ ਗੁਰਦੁਆਰੇ ਲਿਆਂਦਾ। ਫਿਰ ਇਕੱਲਾ ਇਹੀ ਨਹੀਂ, ਟਿਕਟਾਂ ਦਾ ਪ੍ਰਬੰਧ ਕਰਕੇ ਬਾਈ 에ਅਰ ਉਹਨਾਂ ਨੂੰ ਉਹਨਾਂ ਦੇ ਘਰੀਂ ਪਹੁੰਚਾਇਆ, ਕਈਆਂ ਨੂੰ ਇਨ ਪਰਸਨ ਜਿਹੜਾ ਉਹ ਕੀਤਾ। ਔਰ ਇਹ ਸਾਰੇ ਪਾਸੇ ਸੀ। ਹੁਣ ਇੱਕ ਪਾਸੇ ਉਹ ਜਨੂਨੀ ਭੀੜਾਂ ਨੇ ਜਿਨ੍ਹਾਂ ਨੇ ਜੋ ਸਿੱਖਾਂ ਦੇ ਨਾਲ, ਔਰ ਸਿੱਖ ਉਹਨਾਂ ਦੇ ਲਈ ਇਹ ਮੈਟਰ ਨਹੀਂ ਸੀ ਕਰਦਾ ਕਿ ਭਾਈ ਉਹ ਮੁਸਲਮਾਨ ਨੇ ਜਾਂ ਉਹਨਾਂ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ, ਲੇਕਿਨ ਇਹ ਉਹਨਾਂ ਨੇ ਕਿਹਾ ਕਿ ਸਿੱਖ ਸੋਲੀਡੈਰਿਟੀ ਜਿਹੜੀ ਹੈ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਭਾਈ ਇਹ ਹੈ ਸਿੱਖ ਪ੍ਰਿੰਸੀਪਲ ਜਿਹੜੇ ਨੇ, ਜਿਹਦੇ ਤੇ ਜ਼ੁਲਮ ਹੋ ਰਿਹਾ ਉਹਦੇ ਨਾਲ ਖਲੋਣਾ ਬਿਨਾਂ ਪਰਵਾਹ ਕੀਤੇ ਕਿ ਕਿਹਦਾ ਕੀ ਮਜ਼ਹਬ ਹੈ, ਉਹਦਾ ਕੀ ਸਿਆਸੀ ਫੇਥ ਹੈ। ਪੰਜਵਾਂ ਉਹਨਾਂ ਦਾ ਨੁਕਤਾ ਹੈ ਖਾਲਿਸਤਾਨ, ਇਹ ਵਿਜ਼ਨ ਬਿਯੋਂਡ ਰਿਲੀਜੀਅਸ ਬਾਉਂਡਰੀਜ਼। ਕੋਈ ਅਸੀਂ ਧਾਰਮਿਕ ਬਾਉਂਡਰੀਜ਼ ਦੇ ਵਿੱਚ ਜਿਹੜਾ ਹੈ ਉਸ ਦੇ ਵਿੱਚ ਹੀ ਅਸੀਂ ਕੈਦ ਨਹੀਂ ਹੈ। The concept of Khalistan is rooted in the Sikh vision of a society based on equality, justice and service. Barabari, insaf or seva. Guru Nanak Dev Ji emphasized that without righteous actions, religious labels hold no value. ਕਿ ਜੇ ਤੁਹਾਡੀ ਕਰਮ ਹੀ ਠੀਕ ਨਹੀਂ ਨੇ, ਮੋਹਰ ਤੁਸੀਂ ਕਿਹੜੀ ਲਾਈ ਹੋਈ ਹੈ, ਇਹ ਰੱਬ ਦੀ ਦਰਗਾਹ 'ਚ ਇਹਦੇ ਨਾਲ ਤੁਹਾਡਾ ਪਾਰ ਉਤਾਰਾ ਨਹੀਂ ਹੋਣਾ। This ethos advocates for a state where governance is guided by moral integrity and universal human rights rather than religious supremacy or political power. ਨਾ ਤਾਂ ਇਹ ਮੈਂ ਸਿਆਸੀ ਤਾਕਤ ਤੇ ਆਧਾਰਿਤ ਫੈਸਲੇ ਹੋਣ ਵਾਲੇ ਮਤਲਬ ਮੁਲਕ ਹੋਏਗਾ, ਨਾ ਹੀ ਜਿਹੜਾ ਇਹ ਇੱਕ ਕਿਸੇ ਧਾਰਮਿਕ ਪਛਾਣ ਨਾਲ ਜੁੜਿਆ ਹੋਇਆ, ਪਰ ਜਿਹੜਾ ਇਹ ਸਾਰੇ ਦਾ ਆਧਾਰ ਹੈ ਉਹ ਸਟੇਟ ਹੈ ਜਿੱਥੇ ਮੋਰਲ ਇੰਟੈਗਰਿਟੀ ਹੈ ਤੇ ਯੂਨੀਵਰਸਲ ਹਿਊਮਨ ਰਾਈਟਸ ਦੀ ਗੱਲ ਹੈ। ਫਿਰ ਉਹਨਾਂ ਨੇ ਕਨਕਲੂਡ ਕੀਤਾ ਕਿ ਉਹ ਜ਼ਮਾਨਾ ਜਦੋਂ ਕਿ ਏਜ ਵੈਨ ਪੋਲੀਟੀਸ਼ੀਅਨਸ ਡਿਵਾਈਡ ਇਨ ਦਾ ਨੇਮ ਆਫ ਰਿਲੀਜਨ, ਸੋ ਕਾਲਡ ਰਿਲੀਜੀਅਸ ਪ੍ਰੀਚਰਸ ਟੈਲ ਦੇਅਰ ਫੇਥ ਐਜ਼ ਸੁਪਰੀਮ and administrators and capitalists loot public prosperity in the name of nationalism. ਉਹ ਜਿੱਥੇ ਕਿ ਕੋਈ ਧਰਮ ਦੇ ਨਾਂ ਤੇ ਡਿਵਾਈਡ ਆ, ਹਿੰਦੂਤਵਾ ਨੇ ਕੀ ਹਾਲ ਕੀਤਾ ਹੋਇਆ ਘੱਟ ਗਿਣਤੀਆਂ ਦਾ, ਜਾਂ ਦੂਸਰੇ ਮਜ਼ਹਬਾਂ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਨੇ ਉੱਥੇ ਉਹ ਬਾਕੀਆਂ ਨੂੰ ਕੀ ਬਿਆਨਦੇ ਨੇ। ਪਰ ਉਹਨਾਂ ਨੇ ਕਿਹਾ ਵੀ ਗੁਰੂ ਦੀ ਵਿਜ਼ਨ ਕੀ ਹੈ। ਭਾਈ ਗੁਰਦਾਸ ਜੀ ਨੇ ਜਿਵੇਂ ਫਰਮਾਇਆ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜਦੋਂ ਗੁਰੂ ਸਾਹਿਬ ਬਗਦਾਦ ਜਾਂਦੇ ਨੇ ਤੇ ਉੱਥੋਂ ਦੇ ਜਿਹੜੇ ਵੱਡੇ ਸਕਾਲਰ ਨੇ ਰਿਲੀਜੀਅਸ, ਵੱਡੇ ਵੱਡੇ ਉਲਮਾ ਔਰ ਵੱਡੇ ਵੱਡੇ ਸਕਾਲਰ, ਉਹ ਗੁਰੂ ਸਾਹਿਬ ਦੇ ਹੱਥ 'ਚ ਜਿਹੜੀ ਉਹਨਾਂ ਦੇ ਜਿਹਦੇ 'ਚੋਂ ਬਾਣੀ ਲਿਖਦੇ ਨੇ ਕਿ ਦੱਸੋ ਤੁਸੀਂ ਇਹਦੇ 'ਚ ਕੀ ਲਿਖਿਆ ਹੋਇਆ। ਤੁਸੀਂ ਹਿੰਦੂਆਂ ਨੂੰ ਵੱਡਾ ਦੱਸਿਆ, ਹਿੰਦੂ ਧਰਮ ਨੂੰ ਚੰਗਾ ਦੱਸਿਆ ਕਿ ਇਸਲਾਮ ਨੂੰ ਚੰਗਾ। ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਤੇ ਗੁਰੂ ਸਾਹਿਬ ਨੇ ਕਿਹਾ ਕਿ ਬਾਬਾ ਆਖੇ ਹਾਜੀਆਂ ਕਿ ਇਹ ਹਾਜੀਓ, ਕਿਉਂਕਿ ਹੱਜ ਦੇ ਉੱਤੇ ਇਕੱਠੇ ਸੀ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਵੀ ਅਲਟੀਮੇਟਲੀ ਜਿਹੜੇ ਨਿਰੰਕਾਰ ਦੀ ਦਰਗਾਹ ਦੇ ਵਿੱਚ ਫੈਸਲੇ ਹੋਣੇ ਨੇ ਉਹ ਅਮਲਾਂ ਨਾਲ ਹੋਣੇ ਨੇ। ਔਰ ਇਹੀ ਗੱਲ ਜਦੋਂ ਅਲਾਮਾ ਇਕਬਾਲ ਨੇ ਕਿਹਾ ਕਿ ਅਲਟੀਮੇਟਲੀ ਰੱਬ ਦੀ ਦਰਗਾਹ 'ਚ ਅਮਲ ਸੇ ਜ਼ਿੰਦਗੀ ਬਣਤੀ ਹੈ, जन्नत भी जहन्नम भी, ये खाकी अपनी फितरत से ना नूरी है ना नारी है। फिर उन्होंने कहा कि भाई इस तरह जो मुगल एंपरर बहादुर शाह ने 10वें पातशाह ਨੂੰ ਪੁੱਛਿਆ ਕਿ ਵੀ ਕਿਹੜਾ ਮਜ਼ਹਬ ਜਿਹੜਾ ਹੈ ਉਹ ਸੁਪੀਰੀਅਰ ਹੈ, ਤੁਹਾਡਾ ਕਿ ਮੇਰਾ, ਤੇ ਗੁਰੂ ਸਾਹਿਬ ਦਾ ਜਵਾਬ ਸੀ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਔਰ ਕਨਕਲੂਡ ਕੀਤਾ ਵੀਰ ਜਤਿੰਦਰ ਸਿੰਘ ਨੇ ਕਿ ਇਹ ਅਲਟਰਨੇਟ ਪੋਲੀਟੀਕਲ ਥਾਟ ਹੈ। ਖਾਲਿਸਤਾਨ ਇਜ਼ ਨਾਟ ਸੋਲਲੀ ਅ ਪੋਲੀਟੀਕਲ ਮੂਵਮੈਂਟ ਬਟ ਅ ਮੈਨੀਫੈਸਟੇਸ਼ਨ ਆਫ ਸਿੱਖੀ ਐਂਡਿਊਰਿੰਗ ਵੈਲਿਊਜ਼। ਇਹ ਉਹਦੀ ਮੈਨੀਫੈਸਟੇਸ਼ਨ ਹੈ ਸਿੱਖੀ ਵੈਲਿਊਜ਼ ਦੀ।
It envisions a society where compassion transcends enmity. Compassion, ਰਹਿਮ, ਦਇਆ ਦੁਸ਼ਮਣੀ ਤੋਂ ਉੱਪਰ ਚਲੀ ਜਾਂਦੀ ਹੈ, ਉਹ ਦੁਸ਼ਮਣੀ ਥੱਲੇ ਰਹਿ ਜਾਂਦੀ ਹੈ ਉਸ ਦੇ। ਬਿਲਕੁਲ। ਐਂਡ ਸਰਵਿਸ ਟੂ ਹਿਊਮੈਨਿਟੀ ਇਜ਼ ਪੈਰਾਮਾਊਂਟ। ਸਭ ਤੋਂ ਪ੍ਰਮੁੱਖ ਜਿਹੜਾ ਹੈ ਉਹ ਇਨਸਾਨੀਅਤ ਦੀ ਸੇਵਾ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੁੱਡ ਆਫ ਆਲ, ਜੀ ਜੰਤ ਸਭ ਸ਼ਰਨ ਤੁਮਾਰੀ, ਕੁੱਲ ਕਾਇਨਾਤ ਦੇ ਭਲੇ 'ਚ। To accomplish these goals, an entirely new system is required. ਜੋ ਗੁਰੂ ਸਾਹਿਬਾਨ ਨੇ ਸਿਧਾਂਤ ਦਿੱਤੇ ਨੇ, ਇਹ ਜਿਹੜਾ ਪੁਰਾਣਾ ਸਾਰਾ ਇਹ ਜਰਜਰ ਹੈ, ਇਹਦੇ ਬਾਵਜੂਦ ਤੁਸੀਂ ਇਹਦੇ 'ਚ ਮੀਨ ਮੇਕ ਮਾਰ ਕੇ ਵੀ ਇਹਨੂੰ ਸੁਧਾਰਨਾ ਚਾਹੋ, ਨਹੀਂ ਸੁਧਰ ਸਕਦਾ। Multiple attempts to overhaul existing structures continued until 1984, but all failed. ਹੁਣ ਸਿਸਟਮ ਤਾਂ ਇਹੀ ਸੀ ਕਿ ਵੀ ਇਹਦੇ 'ਚ ਕੋਈ ਸੁਧਾਰ, ਕੋ ਆਨੰਦਪੁਰ ਦਾ ਮਤਾ, ਉਹਨੇ ਕਿਹਾ ਵੀ 1984 ਤੱਕ ਸੀ, ਸਭ ਫੇਲ ਹੋਇਆ। That new system is ਖਾਲਿਸਤਾਨ। ਔਰ ਜਿਹੜਾ ਨਵਾਂ ਸਾਰਾ ਸਿਸਟਮ ਹੈ ਕੰਪੈਸ਼ਨ ਤੇ ਆਧਾਰਿਤ ਔਰ ਜਸਟਿਸ ਤੇ ਆਧਾਰਿਤ, ਉਹ ਖਾਲਿਸਤਾਨ ਹੈ। ਸੋ ਅਸੀਂ ਵੀਰ ਜਤਿੰਦਰ ਸਿੰਘ ਸਿਡਨੀ ਆਸਟ੍ਰੇਲੀਆ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਬੜੇ ਨੋਵਲ ਆਈਡੀਆਜ਼ ਜਿਹੜੇ ਗੁਰਮਤਿ ਦੇ ਨੇ, ਅਸੀਂ ਪੜ੍ਹਦੇ ਸਾਰੇ ਹੀ ਹਾਂ, ਪਰ ਉਹਨਾਂ ਨੂੰ ਇੱਕ ਫਰੇਮਵਰਕ ਦੇ ਵਿੱਚ ਫਿੱਟ ਕੀਤਾ। ਔਰ ਅਸੀਂ ਇਸ ਕਿਸਮ ਦੀਆਂ ਲਿਖਤਾਂ ਦੀ ਤਵੱਕੋ ਵੀ ਕਰਦੇ ਹਾਂ ਆਪਣੇ ਹੋਰ ਵੀਰਾਂ ਭੈਣਾਂ ਤੋਂ ਵੀ, ਤਾਂ ਕਿ ਇੱਕ ਜਿਹੜੀ ਸਾਰਥਕ ਡਿਬੇਟ ਹੈ ਸਾਡੇ ਇਸ ਇਸ਼ੂ ਤੇ ਹੁੰਦੀ ਰਹੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨਾ ਬ੍ਰੇਕ ਵਿਊਅਰਸ, ਜਦੋਂ ਸੁਣਾਈ ਸੇ ਤਾਂ ਬੜੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।